ਤੁਸੀਂ ਗੱਲ ਕੀਤੀ ਕਿ ਬੁੱਲੇ ਸ਼ਾਹ ਕਿਉਂ ਨਹੀਂ ਪੜਾਇਆ ਜਾਂਦਾ ਜੀ। ਤੁਸੀਂ ਬੁੱਲੇ ਸ਼ਾਹ ਨੂੰ ਪੜਾਓਗੇ ਤੇ ਜਿਹੜੇ ਤੁਹਾਡੇ ਇੱਥੋਂ ਦੇ ਹੀਰੋਜ਼ ਨੇ ਉਹ ਤੇ ਬਦਲ ਜਾਣਗੇ। ਖਾਦਾ ਪੀਤਾ ਲਾਹੇਗਾ ਤੇ ਬਾਕੀ ਲੁੱਟਮਾਰ ਤੇ ਅੱਜ ਵੀ ਹੋ ਰਹੀ, ਲੁੱਟਮਾਰ ਤੇ ਅੱਜ ਵੀ ਹੋ ਰਹੀ ਹੈ। ਅੱਜ ਦੇ ਜਿਹੜੇ ਅਹਿਮਦ ਸ਼ਾਹ ਨੇ ਭਾਵੇਂ ਇੱਧਰ ਹੋਣ ਜਾਂ ਉੱਧਰ ਹੋਣ ਤੇ ਉਹ ਵੀ ਖਾ ਰਹੇ ਤੇ ਉਹੀ ਜੋ ਕੁਝ ਤੁਸੀਂ ਖਾ ਪੀ ਲੈਂਦੇ ਉਹੀ ਤੁਹਾਡਾ ਹੈ। ਸੋ ਇਸ ਲਈ ਸਾਡੇ ਸੂਫੀਆ ਨੂੰ ਨਹੀਂ ਪੜਾਇਆ ਜਾਂਦਾ, ਨਹੀਂ ਇਹਨਾਂ ਦੇ ਉੱਤੇ ਗਿਆਨ ਦਿੱਤਾ ਜਾਂਦਾ, ਨਹੀਂ ਇਹਨਾਂ ਦੀ ਗੱਲ ਕੀਤੀ ਜਾਂਦੀ, ਨਹੀਂ। ਚੁੱਕੇ ਅੱਜ ਦੀ ਜਿਹੜੀ ਨਸਲ ਹੈ ਉਹਨੂੰ ਫਿਰ ਤੁਸੀਂ ਰੋਕ ਵੀ ਨਹੀਂ ਸਕਦੇ। ਹੁਣ ਬਾਬਾ ਬੁੱਲੇ ਸ਼ਾਹ ਸਭ ਤੋਂ ਜ਼ਿਆਦਾ ਸਬ ਕੰਟੀਨੈਂਟ 'ਚ ਜਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਗਾਇਆ ਜਾਣ ਵਾਲਾ ਬੁੱਲੇ ਸ਼ਾਹ ਹੈ। ਤੁਸੀਂ ਕਿਧਰੇ ਚੁੱਕ ਕੇ ਵੇਖ ਲਓ ਤੇ ਬਾਬਾ ਬੁੱਲੇ ਸ਼ਾਹ ਗਾਇਆ ਜਾ ਰਿਹਾ। ਜਿਨ੍ਹਾਂ ਦੀ ਜ਼ੁਬਾਨ ਨਹੀਂ ਬੋਲੀ ਨਹੀਂ ਉਹ ਵੀ ਗਾ ਰਹੇ। ਹੁਣ ਅਗਰ ਬੁੱਲੇ ਸ਼ਾਹ ਨੂੰ ਵੇਖੀਏ ਤੇ ਕਿਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਹੱਲ ਜਿਹੜੀ ਮੈਂ ਗੱਲ ਕੀਤੀ ਸੀ ਉਹ ਕਿਸ ਤਰ੍ਹਾਂ ਪੇਸ਼ ਕਰਦਾ ਬਾਬਾ ਬੁੱਲੇ ਸ਼ਾਹ। ਹੁਣ ਬਾਬਾ ਬੁੱਲੇ ਸ਼ਾਹ ਜਿਵੇਂ ਤੁਸੀਂ ਮਸੂਦ ਖਾਲਦ ਸਾਹਿਬ ਨੇ ਗੱਲ ਕੀਤੀ ਹੈ ਕਿ ਹੁਣ ਇਨਸਾਨ ਜਿਹੜਾ ਹੈ ਉਹਦੀ ਗੱਲ ਕਰਦਾ ਹੈ ਜੀ, ਔਰ ਉਹਨੂੰ ਸਾਰੇ ਮਜ਼ਹਬਾਂ ਫਿਰਕਿਆਂ ਜ਼ਾਤਾਂ ਦਾ ਸਾਰਿਆਂ ਦੀ ਨਿੰਦਿਆ ਕਰਦਿਆਂ ਹੋਇਆ ਅੱਗੇ ਟੁਰਦਾ ਜਾਂਦਾ ਹੈ ਕਿ ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਪਰਖਾਈਆਂ, ਆਲੇ ਨਬੀ ਔਲਾਦੇ ਅਲੀ ਨੂੰ ਤੂੰ ਕੀ ਲੀਕਾਂ ਲਾਈਆਂ, ਮੰਨ ਲੈ ਸਾਡਾ ਕਹਿਣਾ ਤੇ ਛੱਡ ਦੇ ਪੱਲਾ ਰਾਈਆਂ, ਜੇ ਕੋਈ ਸਾਨੂੰ ਸੈਯਦ ਆਖੇ ਦੋਜ਼ਖ ਮਿਲਣ ਸਜ਼ਾਈਆਂ, ਜੇ ਕੋਈ ਸਾਨੂੰ ਰਾਈ ਆਖੇ ਬਿਸ਼ਤੀ ਪਿੰਗਾ ਪਾਈਆਂ। ਬੇਸਿਕਲੀ ਉਹ ਜ਼ਾਤ ਪਾਤ ਜਿਹੜੀ ਸੈਯਦ ਮੁਸਲਮਾਨਾਂ 'ਚ ਉੱਚੀ ਜ਼ਾਤ ਹੈ ਉਸ ਦੀ ਨਿੰਦਿਆ ਕਰਦੇ ਤੇ ਬੁੱਲੇ ਸ਼ਾਹ ਚੱਲ ਉੱਥੇ ਵਸੀਏ ਜਿੱਥੇ ਰਹਿਣ ਅਕਲ ਦੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ ਨਾ ਕੋਈ ਸਾਨੂੰ ਮੰਨੇ, ਹਰ ਚੀਜ਼ ਦੀ ਨਿੰਦਿਆ ਕਰਦੇ। ਤੇ ਸੱਚ ਅੱਜ ਨਾਪੈਦ ਹੋ ਗਿਆ, ਕਿਧਰੇ ਸੱਚ ਨਹੀਂ ਬੋਲਿਆ ਜਾ ਰਿਹਾ ਔਰ ਸੱਚ ਵੀ ਆਪਣਾ ਆਪਣਾ ਜੇ ਕੋਈ ਬੋਲਦਾ ਤਾਂ ਉਹ ਵੀ ਆਪਣਾ ਆਪਣਾ ਬੋਲਦਾ। ਤੇ ਬੁੱਲੇ ਸ਼ਾਹ ਤੇ ਉਸ ਖੜਾ ਹੀ ਸੱਚ ਤੇ ਹੈ। ਸੱਚ ਆਖ ਮਨਾ ਕਿਉਂ ਡਰਨਾ ਹੈ, ਇਸੇ ਸੱਚ ਤੇ ਹੀ ਤੂੰ ਤਰਨਾ। ਸੱਚ ਆਸ਼ਿਕ ਦੇ ਕਰ ਸ਼ਾਦੀ ਹੈ, ਸੱਚ ਝੂਠੇ ਦੀ ਬਰਬਾਦੀ ਹੈ। ਤੇ ਸੱਚ ਆਖਾਂ ਤੇ ਭਾਂਬੜ ਮੱਚਦਾ ਹੈ, ਝੂਠ ਆਖਾਂ ਦੇ ਕੁਝ ਬਚਦਾ ਹੈ, ਜੱਜ ਕੇ ਜੀਬਾ ਵੀ ਕਹਿੰਦੀ ਹੈ ਮੂੰਹ ਆਈ ਬਾਤ ਹੈ। ਤੁਸੀਂ ਬੁੱਲੇ ਸ਼ਾਹ ਤੇ ਜਿਹੜੇ ਵੀ ਐਂਗਲ ਨੂੰ ਲਵੋਗੇ, ਜਿਹੜੇ ਐਂਗਲ ਤੋਂ ਬਾਬਾ ਬੁੱਲੇ ਸ਼ਾਹ ਨੂੰ ਲਵੋਗੇ ਤੇ ਬੁੱਲੇ ਸ਼ਾਹ ਤੇ ਅੱਜ ਦੀ ਵੀ ਗੱਲ ਕਰਦਾ ਨਾ। ਬੁੱਲੇ ਸ਼ਾਹ ਕਿਹਦਾ ਸਮਾਜ ਚਾਹੁੰਦਾ, ਕਿਟ ਖੜ ਕੇ ਦੁੱਕੜ ਵਜੇ ਤੱਤਾ ਹੋਵੇ ਚੁੱਲਾ, ਆਨ ਫਕੀਰ ਤੇ ਖਾਖਾ ਜਾਵਨ ਰਾਜ਼ੀ ਹੋਵੇ ਚੁੱਲਾ। ਬੁੱਲੇ ਸ਼ਾਹ ਅੱਜ ਦੇ ਸਮਾਜ ਦੀ ਉਸ ਵੇਲੇ ਵੀ ਗੱਲ ਕਰ ਰਿਹਾ ਸੀ ਤੇ ਅੱਜ ਵੀ ਇਹੀ ਹੈ ਕਿ ਭੁੱਖ ਹੈ, ਅਨਪੜ੍ਹਤਾ ਹੈ। ਤੇ ਫਿਰ ਦੂਜੇ ਪਾਸੇ ਬਾਬਾ ਬੁੱਲੇ ਸ਼ਾਹ ਜਿੱਥੇ ਇਲਮ ਦੀ ਗੱਲ ਕਰਦਾ ਹੈ, ਕਿਉਂਕਿ ਵੇਲਾ ਥੋੜਾ ਹੈ ਤੇ ਮੈਂ ਇੱਕ ਗੱਲ ਕਰਕੇ ਇੱਕ ਫਿਕਰਾ ਬੋਲ ਕੇ ਅੱਗੇ ਲਗਾ ਜਾਵਾਂ। ਬੁੱਲੇ ਸ਼ਾਹ ਤੇ ਕਹਿੰਦਾ ਕਿ ਆਲਮ ਫਾਜ਼ਲ ਮੇਰੇ ਪਾਏ ਜੀ, ਪਾਰ ਪੜਿਆ ਮੇਰੀ ਜਾਨ ਗਵਾਈ, ਤੇ ਦੂਜੇ ਪਾਸੇ ਕਹਿੰਦਾ ਇਲਮੋਂ ਬਸ ਕਰੀਓ ਯਾਰ, ਇਲਮੋਂ ਬਸ ਕਰੀਓ ਯਾਰ। ਹੁਣ ਬੁੱਲੇ ਸ਼ਾਹ ਕੌਣ ਹੈ? ਜੇ ਉਹਨਾਂ ਦੇ ਮੈਂ ਫਲਸਫੇ ਦੀ ਗੱਲ ਨਾ ਕਰਾਂ, ਉਹਨਾਂ ਦੇ ਜਿਹੜੀ ਸਾਇੰਟੀਫਿਕ ਅਸੂਲਾਂ ਦੇ ਉੱਤੇ ਉਸ ਦਿਨ ਮੈਂ ਇੱਕ ਕਾਫੀ ਦਾ ਜ਼ਿਕਰ ਕੀਤਾ ਸੀ, ਮੈਂ ਉਸ ਪਾਸੇ ਨਾ ਜਾਵਾਂ। ਤੇ ਬੁੱਲੇ ਸ਼ਾਹ ਜਿਹੜਾ ਹੈ ਉਹ ਕੀ ਹੈ ਕਿ ਬੁੱਲੇ ਸ਼ਾਹ ਤੇ ਪਹਿਲੀ ਗੱਲ ਹੀ ਕਰਦਾ ਕਿ ਕੀ ਜਾਣਾ ਮੈਂ ਕੌਣ ਬੁੱਲਿਆ, ਕੀ ਜਾਣਾ ਮੈਂ ਕੌਣ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ, ਕੀ ਜਾਣਾ ਮੈਂ ਕੌਣ ਬੁੱਲਿਆ ਕੀ ਜਾਣਾ। ਹੁਣ ਇਸੇ ਤਰ੍ਹਾਂ ਜਿਹੜੀ ਸਾਰੀਆਂ ਤੁਸੀਂ ਜਿਹੜੀਆਂ ਅੱਜ ਦੀਆਂ ਔਕੜਾਂ ਨੇ, ਅੱਜ ਦੇ ਜਿਹੜੇ ਇਸ਼ੂਸ ਨੇ, ਅੱਜ ਦੇ ਜਿਹੜੇ ਮਸਾਇਲ ਨੇ, ਬੁੱਲੇ ਸ਼ਾਹ ਤੇ ਮੈਨੂੰ ਲੱਗਦਾ ਹੈ ਕਿ ਅੱਜ ਜ਼ਿਆਦਾ ਰੈਲੇਵੈਂਟ ਹੈ। ਜਦੋਂ ਬੁੱਲੇ ਸ਼ਾਹ ਸੀ ਉਸ ਤੋਂ ਜ਼ਿਆਦਾ ਰੈਲੇਵੈਂਟ ਹੈ, ਕਿਉਂਕਿ ਅੱਜ ਦੇ ਸਮਾਜ ਨੂੰ ਜ਼ਿਆਦਾ ਬੁੱਲੇ ਸ਼ਾਹ ਦੀ ਲੋੜ ਹੈ। ਤੇ ਫਿਰ ਬੁੱਲੇ ਸ਼ਾਹ ਨੂੰ ਅਸੀਂ ਕਦੀ ਕਿਸੇ ਜਗ੍ਹਾ ਤੇ ਲਿਆ ਕੇ ਖਿਲਾਰ ਲੈਂਦੇ ਹਾਂ, ਕਦੀ ਕਿਤੇ ਅਸੀਂ ਆਪਣੇ ਆਪਣੇ ਦਾਇਰੇ ਵਾਏ ਨੇ, ਉਹਨਾਂ ਵਿੱਚ ਲਿਆ ਕੇ ਬੁੱਲੇ ਸ਼ਾਹ ਨੂੰ ਖਿਲਾਰ ਦਿੰਦੇ ਹਾਂ। ਪਰ ਬੁੱਲੇ ਸ਼ਾਹ ਤੇ ਨਹੀਂ ਮੰਨਦਾ ਇਹਨਾਂ ਗੱਲ। ਜਦੋਂ ਬੁੱਲੇ ਸ਼ਾਹ ਦੀ ਇਸ ਕਾਫੀ ਨੂੰ ਅਸੀਂ ਵੇਖਨੇ ਆ ਤੇ ਮੈਨੂੰ ਤੇ ਬੁੱਲੇ ਸ਼ਾਹ ਬਹੁਤ ਉੱਚਾ ਉੱਠ ਕੇ ਨਜ਼ਰ ਆਉਂਦਾ ਹੈ ਇਹਨਾਂ ਸਾਰੀਆਂ ਤਕਸੀਮਾਂ। ਮੈਂ ਬੇਕੈਦ ਨਾ ਰੋਗੀ ਨਾ ਵੈਦ, ਨਾ ਮੈਂ ਮੋਮਨ ਨਾ ਮੈਂ ਕਾਫਰ, ਨਾ ਸੈਯਦ ਨਾ ਸੈਦ, ਤੇ 24 ਤਬਕੀ ਸੈਰ ਸਾਡਾ ਕਿਤੇ ਨਾ ਹੋਈਏ ਕੈਦ। ਬੁੱਲੇ ਸ਼ਾਹ ਦੀ ਜ਼ਾਤ ਕੀ ਪੁੱਛਣਾ, ਨਾ ਪੈਦਾ ਨਾ ਪੈਦਾ। ਹੁਣ ਬੁੱਲੇ ਸ਼ਾਹ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ, ਕਿਉਂ? ਉਹ ਇੱਕ ਇਨਸਾਨ ਦੀ ਗੱਲ ਕਰਦਾ ਹੈ ਤੇ ਇਨਸਾਨ ਨੂੰ ਸਾਰੀਆਂ ਇਹਨਾਂ ਤਕਸੀਮਾਂ, ਇਹਨਾਂ ਹੱਦਾਂ ਤੋਂ ਉੱਚਾ ਉਠਾ ਕੇ ਤੇ ਫਿਰ ਵੇਖਦਾ ਹੈ ਬੁੱਲੇ ਸ਼ਾਹ। ਤੇ ਮੈਂ ਸਮਝਦਾ ਕਿ ਅੱਜ ਜਿੰਨੀ ਬੁੱਲੇ ਸ਼ਾਹ ਦੀ ਲੋੜ ਹੈ ਸ਼ਾਇਦ
ਉਸ ਵੇਲੇ ਵੀ ਨਾ ਹੋਵੇ ਜਿਸ ਵੇਲੇ ਉਹਨਾਂ ਲੜਾਈ ਕੀਤੀ ਸੀ। ਜੀ 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 ਪਲੀਜ਼ ਮੈਂ ਉਸ ਦਿਨ ਨਹੀਂ ਬਾਨੀ ਇਹਨਾਂ ਦੀ शेर सुनाना है उन्होंने। मैं सिर्फ एक शेर सुनाना, शेर पढ़न दे कई अंग ने प्लीज ਤੇ ਇਹ ਕਹਿ ਕੇ ਬੁੱਲੇ ਸ਼ਾਹ ਕੀ ਸੀ, ਕਿਉਂ ਉਹਨੇ ਸਾਰੀਆਂ ਰਵਾਇਤਾਂ ਤੋਂ ਜਦੋਂ ਬਗਾਵਤ ਕੀਤੀ ਤੇ ਕੁਫਰ ਦਾ ਫਤਵਾ ਲੱਗਿਆ ਜੀ ਤੇ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਤੂੰ ਆਸ਼ਿਕ ਹੋਇਆ ਰੱਬ ਦਾ ਹਾਂ ਤੇ ਹੋਈ ਮਲਾਮਤ ਲਾਖ ਹਾਂ ਤੈਨੂੰ ਕਾਫਰ ਆਖ ਦੇ ਤੂੰ ਆਹੋ ਆਹੋ ਪਰ ਮੈਂ ਇਹਨੂੰ ਜ਼ਰਾ ਇੱਕ ਹੋਰ ਤਰ੍ਹਾਂ ਪੜ੍ਹਨਾ ਜਿਹੜੇ ਦਾਸ ਸਾਹਿਬਾਂ ਦੀ ਫਰਮਾਇਸ਼। ਜੀ ਦੱਸੋ। ਮੈਂ ਜਦੋਂ ਸਟੂਡੈਂਟ ਸਾਂ ਬੁੱਲੇ ਸ਼ਾਹ ਸਟੂਡੈਂਟ ਫੈਡਰੇਸ਼ਨ ਅਸੀਂ ਬਣਾਈ ਸੀ ਉਹਦੇ ਉਦੋਂ ਵੀ ਮੈਂ ਇਵੇਂ ਹੀ ਪੜ੍ਹਦਾ ਸੀ ਕਿ ਬੁੱਲੇ ਆਸ਼ਿਕ ਹੋਇਆ ਰੱਬ ਦਾ ਤੇ ਹੋਈ ਮਲਾਮਤ ਲਾਖ ਤੈਨੂੰ ਕਾਫਰ ਆਖ ਦੇ ਤੂੰ ਆਹੋ ਆਹੋ ਬਈ ਵਾਹ ਜਿਹਦੇ ਚ ਵਕਫਾ ਪਾ ਲਓ ਤੇ ਤੈਨੂੰ ਕਾਫਰ ਆਖ ਦੇ ਤੂੰ ਆਹੋ ਆਹੋ ਤੈਨੂੰ ਝੂਠੇ ये ਜਿਹੜੇ ਆਪ ਕਾਫਰ ਨੇ ਉਹ ਕਾਫਰ ਜੀ ਹੈ। ਦੋਸਤੋ ਇਹ ਬੁੱਲੇ ਸ਼ਾਹ ਦੇ ਕਈ ਅੰਗ ਨੇ ਜੀ, ਜੀ। ਤੇ ਮੈਂ ਸਮਝਦਾ ਕਿ ਅੱਜ ਦੇ ਲੋੜ ਅੱਜ ਅਜੂਕਾ ਸਮਾਜ ਜੀ। ਨੂੰ ਸਭ ਤੋਂ ਬਹੁਤੀ ਜਿਹੜੀ ਲੋੜ ਹੈ ਅੱਜ ਬੁੱਲੇ ਸ਼ਾਹ ਦੀ। ਬਈ ਵਾਹ ਤੇ ਕਲਿਆਣ ਜੀ